ਨਾਨਕ ਦੇ ਬਿਲਕੁਲ ਅਸੀਂ ਚਰਨਾਂ ਜਾ ਕੇ ਬੈਠ ਗਏ ਜਿੱਥੇ ਉਹਨੇ 17-18 ਸਾਲ ਰਹੇ ਆ, ਖੇਤੀਬਾੜੀ ਕੀਤੀ ਹੈ ਤੇ ਅਸੀਂ ਤੇ ਇੱਥੇ ਬਾਬੇ ਦੀਆਂ ਖੇਤਾਂ ਦੀਆਂ ਰੋਟੀਆਂ ਖਾਧੀਆਂ, ਬਹੁਤ ਸਵਾਦ ਸੀ। ਸਾਰਾ ਲੰਗਰ ਬਹੁਤ ਸਵਾਦ ਸੀ। ਮੈਂ ਸ਼ੁਕਰੀਆ ਅਦਾ ਕਰਾਂਗਾ ਇਮਰਾਨ ਖਾਨ ਹੋਣਾ ਦਾ, ਜਿਨ੍ਹਾਂ ਨੇ ਕਿ ਸਾਰੀਆਂ ਗੱਲਾਂ ਪਿੱਛੇ ਛੱਡ ਕੇ ਹਿੰਦੁਸਤਾਨ ਨਾਲ ਕੀ ਰਿਲੇਸ਼ਨ ਹੈ ਉਹਨਾਂ ਨੂੰ ਪਿੱਛੇ ਛੱਡ ਕੇ ਇੱਕ ਇਨਸਾਨੀਅਤ ਦਿਖਾਈ। ਵਾਹ ਵਾਹ ਵਾਹ। ਬਹੁਤ ਆਪਦੇ ਧਰਮ ਲਈ ਦੁਨੀਆ ਬਹੁਤ ਕੁਝ ਕਰਦੀ ਹੈ, ਪਰ ਕਿਸੇ ਦੂਸਰੇ ਦੇ ਧਰਮ ਲਈ ਇੰਨੇ ਕਦਮ ਅੱਗੇ ਹੋ ਕੇ ਹੱਥ ਵਧਾਉਣਾ। ਜਿਉਂ-ਜਿਉਂ ਲੌਡਾ ਵੇਲਾ ਹੋਣਾ ਨਾ, ਉੱਥੋਂ ਜੁੱਟਾਂ ਦੇ ਜੁੱਟ ਜਨਾਬ ਆਈ ਜਾ ਰਹੇ। ਹਰ ਬੰਦਾ 200 ਰੁਪਇਆ ਦੇ ਕੇ, ਯਾਨੀ ਲੋਕੀ ਇੰਨੇ ਸਮਝਦੇ ਨੇ ਕਿ ਪੈਸੇ ਦੇ ਕੇ ਵੀ ਉੱਥੇ ਜਾਣਾ, ਸਿਰਫ ਕਿਉਂ ਕਿ ਤੁਹਾਡੇ ਨਾਲ ਮਿਲਣ ਦੀ ਉਹਨਾਂ ਨੂੰ ਖਾਹਸ਼ ਚਾਹਤਾ ਹੈ ਜੀ। ਉਹ ਪੰਜਾਬੀਆਂ ਦੇ ਅੰਦਰ ਇਹ ਜਿਹੜੀ ਸੀ ਖਿੱਚ, ਇਹਨੂੰ 70 ਸਾਲ ਪ੍ਰਾਪੋਗੰਡੇ ਹਕੂਮਤਾਂ ਦੀਆਂ ਲੜਾਈਆਂ ਉਹ ਨਹੀਂ ਮੁਕਾ ਸਕੀਆਂ ਹੈ ਜੀ। ਤੇ ਪੰਜਾਬੀ ਅੱਜ ਵੀ ਪੰਜਾਬੀ ਹੈ, ਪੰਜਾਬੀ ਇੱਕ ਹੋਏਗਾ, ਇਹਨੂੰ ਕੋਈ ਇੱਕ ਹੋਣ ਤੋਂ ਡੱਕ ਨਹੀਂ। ਮੈਂ ਇਹ ਕਹਿਣਾ ਚਾਹੁੰਦਾ ਹਾਂ, ਬੇਇੱਜ਼ਤੀਆਂ ਗੱਲਾਂ ਤਾਂ ਸਾਰੇ ਕਰਦੇ ਨੇ। ਪਹਿਲਾਂ ਤਾਂ ਇਹ ਗੱਲ ਕਰਨਾਗਾ ਕਿ ਬਾਜਵਾ ਸਾਹਿਬ ਨੂੰ ਸੁਣਦਿਆਂ मेरा जी करता सी मैं इन्हों होर सुना। अच्छा, बड़े गौर से सुन रहा था जमाना, हम ही सो गए दास्तां कहते कहते। क्या बात। ਚਾੜੀ ਰੰਗਣਾ ਅਮਰ ਸਲੂਕ ਵਾਲੀ ਨਾਨਕ ਫਿਕਰ ਨੂੰ ਰੰਗ ਹਜ਼ਾਰ ਕੀਤਾ। ਚਾੜੀ ਰੰਗਣਾ ਅਮਰ ਸਲੂਕ ਵਾਲੀ ਨਾਨਕ ਫਿਕਰ ਨੂੰ ਰੰਗ ਹਜ਼ਾਰ ਕੀਤਾ। ਅੰਦਰ ਏਕਤਾ ਅਮਰ ਸਲੂਕ ਉਹਨੇ ਬੇੜਾ ਆਣ ਸਮੁੰਦਰੋਂ ਪਾਰ ਕੀਤਾ। ਪੱਗ ਬੰਨ ਦਿੱਤੀ ਸੁੰਦਰ ਜੋਬਣੇ ਦੀ, ਜੀਵਨ ਰੂਪ ਨੂੰ ਗਲੇ ਦਾ ਹਾਰ ਕੀਤਾ। ਦਿੱਤੀ ਸੁੰਦਰਤਾ ਦੇਸ਼ ਪੰਜਾਬ ਤਾਈਂ, ਬੋਲੀ ਮਿੱਠੀ ਨਾਲ ਸ਼ਿੰਗਾਰ ਕੀਤਾ। ਸਭਾ ਵਰਤ ਵਰਤਾ ਦੀ ਪਿਆਰ ਬਾਣੀ, ਨਵਾਂ ਜੱਗ ਹੈ ਉਸ ਤਿਆਰ ਕੀਤਾ। ਅਲਫੋਂ ਅਲਿਖ ਕੇ ਜਗਤ ਪ੍ਰੇਮ ਵਾਲੀ, ਨਾਨਕ ਜਿਉਣਾ ਸਦਾ ਬਹਾਰ ਕੀਤਾ। ਉਹਦੇ ਰੂਪ ਸਰੂਪ ਦੀ ਰੰਗਨਾ ਨੇ ਜੀਵਨ ਚੱਜ ਨੂੰ 1 ਤੋਂ 4 ਕੀਤਾ। ਉਹਦੇ ਰੂਪ ਸਰੂਪ ਦੀ ਰੰਗਨਾ ਨੇ ਜੀਵਨ ਚੱਜ ਨੂੰ 1 ਤੋਂ 4 ਕੀਤਾ। ਸੂਰਤ ਮੇਲ ਕੇ ਅਮਰ ਹਯਾਤ ਵਾਲੀ, ਸੋਹਣਾ ਜੱਗ ਤੇ ਵੰਜ ਵਪਾਰ ਕੀਤਾ। ਸਦਾ ਸੱਚੀਆਂ ਆਖਣੇ ਸਾਨ ਸਾਈਆਂ, ਨਾਨਕ ਮਾਨੀਆਂ ਦਾ ਬੇੜਾ ਆਖੇ ਸਾਨ ਸਾਈਆਂ, ਨਾਨਕ ਮਾਨੀਆਂ ਦਾ ਬੇੜਾ ਪਾਰ ਕੀਤਾ। ਵਾਹ ਜੀ ਵਾਹ ਜੀ ਵਾਹ, ਕੀ ਬਾਤ ਹੈ। ਕਿ ਕਰਨ ਪਰਾਈ ਨਿੰਦਿਆ ਛੱਡ ਦੇ, ਜੇ ਨਿਰਵੈਰੀ ਹੋਣਾ ਤੇ ਸਾਫ ਨੂੰ ਸਾਬਣ ਕੋਈ ਨਾ ਲਾਵੇ, ਕੀ ਤੋਤੇ ਦਾ ਧੋਣਾ। ਤੇ ਮੁੱਲਾ ਐਵੇਂ ਖੋਲੀ ਫਿਰਦਾ ਦੀਨ ਧਰਮ ਦਾ ਖਾਤਾ, ਜਿਸ ਨੇ ਆਪਣਾ ਨਫਸ ਪਛਾਤਾ ਉਸ ਨੇ ਰੱਬ ਪਛਾਤਾ। ਇਹ ਕੁਰਾਨ ਦੀ ਆਇਤ ਦਾ ਤਰਜਮਾ ਹੈ ਜੀ। डॉक्टर ऑपरेशन करता है, एक लड़की बेहोश कर दी। नहीं चंगा काम करे, लक च टीका लाने वाली मेडिकल कॉलेज प्रोफेसर है बाजवा साहब। वाह जी वाह वाह वाह। ਇਹ ਹੱਡੀਆਂ ਦੇ ਡਾਕਟਰ ਆ, ਇਹਨਾਂ ਦੇ ਮੇਮ ਸਾਹਿਬ ਉਹ ਬੈਠੇ ਜਿਸ ਨਹੀਂ ਉਹ ਵੀ ਡਾਕਟਰ ਹੈ। ਵਾਹ ਵਾਹ ਵਾਹ। ਉਹ ਹੱਡੀਆਂ ਭੰਨਣ ਦੇ ਹੋਣੇ, ਇਹ ਹੱਡੀਆਂ ਜੋੜਨ ਦੇ, ਉਹ ਹੱਡੀਆਂ ਭੰਨਣ ਦੇ। ਮੈਂ ਵੀ ਐਵੇਂ ਪੰਜਾਬੀਆਂ ਵੀ ਸਾਡੇ ਸਾਂਝ, ਮੈਂ ਵੀ ਐਵੇਂ ਪੰਜਾਬੀ ਆ। ਲੋ ਇਹ ਵੀ ਸਾਂਝ ਹੋ ਗਈ। ਮੇਰੀ ਘਰ ਵਾਲੀ ਇਹ ਵੀ ਐਵੇਂ ਪੰਜਾਬੀ, ਇਹਨਾਂ ਵੀ ਹੱਥ ਮਿਲਾਓ। ਜਿੰਦੇ ਰੋ ਜੀ, ਖੈਰ ਹੋਏ ਖੈਰ ਹੋਏ। याद नहीं है कोई। ਤੁਹਾਨੂੰ ਸੁਣ ਕੇ ਅੱਜ ਮਨ ਬਹੁਤ ਖੁਸ਼ ਹੋਇਆ, ਬਹੁਤ ਮਨ ਖੁਸ਼ ਹੋਇਆ ਜੀ। ਮੇਰਾ ਜੀ ਕਰਦਾ ਮੈਂ ਸੁਣਦਾ ਹੀ ਰਹਾਂ। ਕੁੰਦਨ ਲਾਲ ਸੀ ਕੁੰਦਨ ਵਾਂਗੂ, ਗਾਲ ਬੈਠਣ ਦੀ ਰਮਨ ਸਮਝਾਂਦਾ। ਤਾਰਾ ਸਿਉ ਮਖੌਲੀ ਸਹਿ ਸੀ, ਅਸਾਸਾ ਢਿੱਡੀ ਪੀਣਾ ਪਾਉਂਦਾ। ਫੇਰ ਇੱਕ ਰਾਤੀ ਕਹਿਰ ਗਜ਼ਬਤੀ ਨੇਰੀ ਝੁੱਲੀ, ਕੰਬਣ ਲੱਗ ਪਈ ਕੁੱਲੀ ਝੁੱਲੀ। ਵੱਡੇ ਲੋਕੀ ਛੋਟੇ, ਦੇਸ਼ ਪੰਜਾਬ ਤੇ ਟੋਟੇ, ਉਦਣ ਸਾਹਮਣੇ ਖੁੱਲ ਕੇ ਰੋਇਆ। ਤੁਸੀਂ ਜੀ ਆਪਣੇ ਵਿਚਾਰ ਦਿਓ ਜੀ। ਸਭ ਤੋਂ ਪਹਿਲੇ ਜੀ ਆਪਣਾ ਨਾਮ ਦੱਸੋ ਨਾ ਸਰਦਾਰ ਜੀ। ਮੈਂ ਡਾਕਟਰ ਕਮਲਜੀਤ ਸਿੰਘ ਕੇਜਰੀ, ਮਾਸ਼ਾਅੱਲਾ ਜ਼ਿਲ੍ਹਾ ਗੁਰਦਾਸਪੁਰ ਤੋਂ, ਕਸਬਾ ਧਾਰੀਵਾਲ ਉੱਥੋਂ ਤੋਂ ਆਇਆ ਜੀ। ਔਰ ਮੇਰੇ ਨਾਲ ਮੇਰੇ ਸੰਧੂ ਸਾਹਿਬ ਆਏ ਨੇ,
ਕਸਬਾ ਧਾਰੀਵਾਲ ਜੀ। ਧਾਰੀਵਾਲ ਹਾਂ, ਜਿੱਥੇ ਟੁੱਸੇ ਬੜੇ ਹੁੰਦੇ ਨੇ। ਟੁੱਸੇ ਬੜੇ ਉਹਦੇ ਧਾਰੀਵਾਲ ਦਾ ਬੜਾ ਫੇਮਸ ਸੀਗਾ ਤੇ ਉਹ ਗੋਲਡਨ ਮਿਲ ਸੀ। ਹਾਂਜੀ ਹਾਂਜੀ, ਉਹਦੀ ਅੰਗਰੇਜ਼ਾਂ ਦੇ ਟਾਈਮ ਦੀ ਬਹੁਤ ਵੱਡੀ ਗੋਲਡਨ ਮਿਲ ਸੀ, ਬੜੀ ਮਸ਼ਹੂਰ ਮਿਲ। ਬੜੀ ਮਸ਼ਹੂਰ ਮਿਲ ਸੀ ਔਰ ਬਹੁਤ ਅੱਛਾ ਸ਼ਹਿਰ ਹੈਗਾ। ਬਹੁਤ ਅੱਛਾ ਲੱਗਾ ਜਦੋਂ ਅਸੀਂ ਕਰਤਾਰਪੁਰ ਸਾਹਿਬ ਦੇ ਵਿੱਚ ਪਹੁੰਚੇ ਕਿ ਬਾਬੇ ਨਾਨਕ ਦੇ ਬਿਲਕੁਲ ਅਸੀਂ ਚਰਨਾਂ ਜਾ ਕੇ ਬੈਠ ਗਏ, ਜਿੱਥੇ ਉਹਨੇ 17-18 ਸਾਲ ਰਹੇ ਆ, ਖੇਤੀਬਾੜੀ ਕੀਤੀ ਹੈ ਤੇ ਅਸੀਂ ਤੇ ਇੱਥੇ ਬਾਬੇ ਦੀਆਂ ਖੇਤਾਂ ਦੀਆਂ ਰੋਟੀਆਂ ਖਾਧੀਆਂ, ਬਹੁਤ ਸਵਾਦ ਸੀ। ਵਾਹ ਸਾਰਾ ਲੰਗਰ ਬਹੁਤ ਸਵਾਦ ਸੀ। ਸਾਰਾ ਇੰਤਜ਼ਾਮ ਸਵਾਦ ਵਧੀਆ ਜਿਹੜਾ ਹੈਗਾ ਇਹ ਬਾਬੇ ਦਾ ਭੇਜਿਆ ਹੀ ਸਵਾਦ ਹੈਗਾ। ਇੰਤਜ਼ਾਮ ਵਗੈਰਾ ਠੀਕ ਲੱਗਾ ਤੁਹਾਨੂੰ? ਇੰਤਜ਼ਾਮ ਬਹੁਤ ਵਧੀਆ, ਪਾਕਿਸਤਾਨ ਸਰਕਾਰ ਦਾ ਬਹੁਤ ਵਧੀਆ ਇੰਤਜ਼ਾਮ ਹੈ। ਲੋਕਾਂ ਦਾ ਤੁਹਾਨੂੰ ਆਵਾਮ ਦਾ ਰਵੱਈਆ ਕਿਹਦਾ ਤੁਹਾਨੂੰ ਲੱਗਾ? ਬਹੁਤ ਵਧੀਆ ਲੋਕੀ ਜਿਹੜੇ ਨੇ ਇੰਨਾ ਪਿਆਰ ਕਰ ਰਹੇ ਨੇ, ਇੰਨਾ ਪਿਆਰ ਜਿਹੜਾ ਹੈਗਾ ਅਸੀਂ ਸ਼ਾਇਦ ਇੰਡੀਆ 'ਚ ਵੀ ਨਹੀਂ ਪਾਉਂਦੇ ਜਿੰਨਾ ਸਾਨੂੰ ਪਾਕਿਸਤਾਨ 'ਚ ਪਿਆਰ ਕਰਦੇ ਹੈਗੇ। ਜੀ ਜੀ, ਬਹੁਤ ਅੱਛਾ। ਸਾਡੇ ਲਈ ਇਹੀ ਸਭ ਤੋਂ ਵੱਡੇ ਆਜ਼ਾਦ ਦੀ ਗੱਲ। ਹਾਂਜੀ ਬਿਲਕੁਲ। ਤੁਸੀਂ ਕੀ ਵਿਚਾਰਦੇ ਹੋ? ਹਾਂਜੀ ਹਾਂਜੀ ਜੀ ਸਰਦਾਰ ਜੀ, ਸਭ ਪਹਿਲਾਂ ਆਪਣਾ ਨਾਮ ਦੱਸੋ। ਮੈਂ ਡਾਕਟਰ ਜਸਬੀਰ ਸਿੰਘ ਮਾਜੀ ਜਲੰਧਰ ਤੋਂ ਆਇਆ। ਸਾਰੇ ਡਾਕਟਰ ਜਲੌਰ ਸਿੰਘ ਦੀ ਬਰਾਦਰੀ। ਉਹ ਜਿਹੜਾ ਅਸੀਂ ਰੋਜ਼ ਵਿਆਹ ਸ਼ੁਰੂ ਕੀਤਾ ਹੁੰਦਾ ਬਾਬਾ ਰੰਡਾ 84 85 WhatsApp ਤੇ ਨਾ 85 88 ਸਾਲਾਂ ਦਾ, ਉਹਦਾ ਅਸੀਂ ਰੋਜ਼ ਹੀ ਵਿਆਹ ਸ਼ੁਰੂ ਕਰ ਛੱਡੇ, ਉਹਦੀਆਂ ਲੋਰੀਆਂ ਗਾਉਂਦੇ ਰਹਿੰਦੇ ਆ ਰਾਤ। ਹਾਂਜੀ ਹਾਂਜੀ ਜੀ ਮਤਲਬ ਤੇ ਅੱਜ ਇੱਥੇ ਆਣ ਕੇ ਬਹੁਤ ਹੀ ਵਧੀਆ ਲੱਗਾ। ਇਸ ਤਰ੍ਹਾਂ ਲੱਗਾ ਕਿ ਜਿਵੇਂ ਇਮਰਾਨ ਖਾਨ ਨੇ ਧਰਤੀ ਤੇ ਸਵਰਗੀ ਵਾਹ ਵਾਹ ਵਾਹ। ਖਿੱਚ ਕੇ ਲਿਆ। ਅਰੇਂਜਮੈਂਟ ਇੰਨਾ ਅੱਛਾ ਹੈ ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਪਬਲਿਕ ਨੇ ਜਿੰਨਾ ਪਿਆਰ ਕਰ ਰਹੀ ਹੈ ਪਬਲਿਕ, ਮਤਲਬ ਸਾਡੇ ਬਜ਼ੁਰਗ ਵੀ ਇੱਥੋਂ ਹੀ ਗਏ ਨੇ, ਸਿਆਲਕੋਟ ਚੋਂ ਹੀ। ਮਾਸ਼ਾਅੱਲਾ। ਕਿੱਥੋਂ ਜੀ ਕਿੱਥੋਂ? ਜ਼ਰੂਰ ਦੱਸੋ। ਮੇਰੇ ਦਾਦਕਿਆਂ ਦਾ ਪਿੰਡ ਸੀ ਜੀ ਹਰਪਾਲਾ, ਨਾਰੋਵਾਲ ਦੇ ਨਾਲ। ਨਾਰੋਵਾਲ ਦੇ ਨਾਲ ਹੀ ਹੈ। ਅੱਛਾ। ਤੇ ਨਾਨਕਿਆਂ ਦਾ ਸੀ ਮੀਆਂ ਹਰਪਾਲ। ਮੀਆਂ ਹਰਪਾਲ। ਮੀਆਂ ਹਰਪਾਲ ਤੋਂ ਕਮਾਲ ਹੈ ਜੀ। ਉਹ ਵਾਗਿਆਂ ਦੇ ਕੋਲ ਉਰਲੇ ਪਾਸੇ ਅਲੀਪੁਰ ਸਜਦਾਂ ਦੇ ਨਾਲ ਹੈ। ਹਾਂਜੀ ਹਾਂਜੀ, ਬੁੱਢੇ ਢੋਲੇ ਤੋਂ ਦੱਖਣ ਭਾਰਤ। ਅੱਜ ਪਹਿਲੀ ਵਾਰੀ ਜਿਹੜਾ ਪਾਕਿਸਤਾਨ ਦੀ ਧਰਤੀ ਤੇ ਪੈਰ ਰੱਖਿਆ ਸੀ, ਪਰ ਸਾਡੇ ਬਜ਼ੁਰਗ ਇੱਥੋਂ ਗਏ ਨੇ। ਨਾਨਕਿਆਂ ਸਾਡਿਆਂ ਦਾ ਪਿੰਡ ਸੀ ਨਾਰੋਵਾਲ ਦੇ ਲਾਗੇ ਕੋਟਲੀ। ਕੋਟਲੀ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਵਾਲੀ। ਆ ਬਸ ਨਾਲ ਹੀ ਕੋਟਲੀ ਬਾਜਵਾਈ ਕਹਿੰਦੇ। ਤੁਹਾਨੂੰ ਡਾਕਖਾਨਾ ਪੂਰਾ ਮਿਲਾ ਕੇ ਦਿਆਂ। ਸੋ ਜਿਹੜਾ ਇੱਥੇ ਪਿਆਰ ਦੇ ਰਹੀ ਹੈ ਸੰਗਤ, ਉਹ ਸਭ ਤੋਂ ਵੱਡੀ ਗੱਲ ਹੈ। ਤੇ ਉਸ ਤੋਂ ਵੀ ਜ਼ਿਆਦਾ ਮੈਂ ਸ਼ੁਕਰੀਆ ਅਦਾ ਕਰਾਂਗਾ ਇਮਰਾਨ ਖਾਨ ਹੋਣਾ ਦਾ, ਜਿਨ੍ਹਾਂ ਨੇ ਕਿ ਸਾਰੀਆਂ ਗੱਲਾਂ ਪਿੱਛੇ ਛੱਡ ਕੇ ਹਿੰਦੁਸਤਾਨ ਨਾਲ ਕੀ ਰਿਲੇਸ਼ਨ ਹੈ ਉਹਨਾਂ ਨੂੰ ਪਿੱਛੇ ਛੱਡ ਕੇ ਇੱਕ ਇਨਸਾਨੀਅਤ ਦਿਖਾਈ ਹੈ। ਵਾਹ ਵਾਹ ਵਾਹ। ਬਹੁਤ ਆਪਦੇ ਧਰਮ ਲਈ ਦੁਨੀਆ ਬਹੁਤ ਕੁਝ ਕਰਦੀ ਹੈ, ਪਰ ਕਿਸੇ ਦੂਸਰੇ ਦੇ ਧਰਮ ਲਈ ਇੰਨੇ ਕਦਮ ਅੱਗੇ ਹੋ ਕੇ ਹੱਥ ਵਧਾਉਣਾ, ਉਹ ਵੀ ਪਹਿਲ ਕਰਨੀ, ਇਹ ਬਹੁਤ ਹੀ ਦੁਨੀਆ 'ਚ ਘੱਟ ਵੇਖਣ ਨੂੰ ਮਿਲਦਾ ਔਰ ਮਨ ਪ੍ਰਸੰਨ ਹੋਇਆ ਜੀ ਇੱਥੇ ਆਣ ਕੇ। ਤੇ ਮੈਂ ਸਾਰੀ ਪੰਜਾਬੀ ਸਿੱਖ ਸੰਗਤ ਵੱਲੋਂ ਇਮਰਾਨ ਖਾਨ ਹੋਣਾ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ। ਬਹੁਤ ਸ਼ੁਕਰੀਆ ਦਾ ਵੀ ਸ਼ੁਕਰੀਆ ਅਦਾ ਕਰਕੇ ਜਿਹੜੇ ਯਾਰ ਨੇ ਆਪਸ ਵਿੱਚ। ਉਹ ਉਹਨਾਂ ਨੂੰ ਪੁੱਛੋ ਜੀ, ਉਹਨੂੰ ਸਾਡੇ ਲਈ ਨਹੀਂ ਪੁੱਛਦਾ ਜਿਹੜਾ ਨਾਂ ਨਾ ਲਓ ਰੰਡੇ ਦਾ। ਅੱਛਾ, ਉਹਨੂੰ ਕਰਨ ਦਿਓ ਜੋ ਕੋਈ ਕਰਦਾ, ਉਹ ਵੀ ਠੀਕ ਕਰ ਰਿਹਾ। ਉਹ ਮੇਰੀ ਇੱਕ ਨਜ਼ਮ ਹੈ, ਜੋ ਕੁਝ ਕਿਸੇ ਦੇ ਅੰਦਰ ਹੁੰਦਾ ਸੋ ਕੁਝ ਬਾਹਰ ਨਿਕਲਦਾ। ਜੀ ਜੀ ਕੋਈ ਨਹੀਂ, ਉਹਨਾਂ ਦੀ ਕਰ ਲਓ। ਚਲੋ ਜੀ ਠੀਕ। ਹਾਂਜੀ, मेरा नाम जी रघुबीर सिंह गेरा है। ਰਗਬੀਰ। हाँ, रघुबीर सिंह गेरा। डॉक्टर कमलजीत सिंह मेरे साडू ने। ਮਾਸ਼ਾਅੱਲਾ ਮਾਸ਼ਾਅੱਲਾ। मैं रिटायर्ड ब्रिगेडियर रैंक ਦਾ ਅਫਸਰ ਹਾਂ। ਤੁਸੀਂ ਕਿਹੜੀ ਜਗ੍ਹਾ ਤੋਂ? मैं प्रेजेंटली मैं चंडीगढ़ ਤੋਂ। ਅੱਛਾ ਅੱਛਾ, ਵੱਡੇ ਲੋਕ ਸਾਰੇ ਉੱਥੇ ਹੀ ਰਹਿੰਦੇ ਨੇ। ਇਹ ਤਾਂ ਤੁਸੀਂ ਉਹਨੂੰ ਜਾਣਦੇ ਹੋਣੇ ਹੋ, ਆਪਣਾ ਮੇਜਰ ਜਨਰਲ ਕੁਲਦੀਪ ਸਿੰਘ ਬਾਜਵੇ ਨੇ। ਹਾਂਜੀ ਹਾਂਜੀ ਹਾਂਜੀ। ਮੇਰੇ ਨਾਲ ਉਹਦੀ ਬੜੀ ਖਤੋ ਕਿਤਾਬਤ ਸੀ। ਹਾਂ, ਬਹੁਤ ਅੱਛੇ ਬੰਦੇ। ਮੈਨੂੰ ਹਾਂਜੀ। ਅੱਛਾ ਜੀ, ਤੇ ਦੱਸੋ ਜੀ ਆਪਣੇ ਵਿਚਾਰ। ਜਿੱਦਾਂ ਬਾਬੇ ਨਾਨਕ ਨੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਲਤਾਨ ਸੋਈ ਥਾਨ ਸੁਹਾਵਾ ਜੀ। ਵਾਹ ਵਾਹ ਵਾਹ, ਕੀ ਬਾਤ। ਬਾਬੇ ਨਾਨਕ ਨੇ ਜਿੱਥੇ ਆ ਕੇ ਖੇਤੀ ਕੀਤੀ ਤੇ ਰਹੇ ਆ ਕੇ ਆਪਣੀ ਕਿਰਪਾ ਕੀਤੀ ਹੈ। 18 ਸਾਲ 18 ਸਾਲ ਉਹਦੇ ਵਰਗੀ ਇਹ ਭੇਸ਼ਟ ਹੈ ਦੁਨੀਆ ਵਿੱਚ। ਬਿਲਕੁਲ ਸਾਰੀ ਦੁਨੀਆ ਵਿੱਚ ਇਹ ਭੇਸ਼ਟ ਹੈ ਬਿਲਕੁਲ। ਜੋ ਔਰ ਉਸ ਤੇ ਇਲਾਵਾ ਜੋ ਤੁਹਾਡੇ ਆਪਣੇ ਬੜੇ ਅਜ਼ੀਜ਼ ਇਮਰਾਨ ਖਾਨ ਸਾਹਿਬ ਨੇ ਜੋ ਇਹ ਕੀਤਾ, ਜੋ ਸਾਂਝਾ ਆਪਣੇ ਜੇ ਬਣਾਇਆ ਹੈਗਾ, ਉਹਦੀ परमात्मा ईश्वर अल्लाह ताला उसकी ਉਹਦੀ ਉਮਰ ਲੰਬੀ ਕਰੇ। ਔਰ ਇੰਨੇ ਚਿਰ ਚ 8 ਮਹੀਨਿਆਂ ਚ ਐਡਾ ਵੱਡਾ ਕੰਪਲੈਕਸ ਬੰਦਾ ਸੋਚ ਨਹੀਂ ਸਕਦਾ। ਮਤਲਬ ਇਹ ਰਿਕਾਰਡ ਹੈ। ਭਾਈ ਅਜਾ ਸਰ
22 ਕੰਪਨੀਆਂ ਮੁxtਲਿਫ ਠੇਕੇਦਾਰਾਂ ਦੀਆਂ ਲੱਗੀਆਂ ਸਨ ਇੱਥੇ ਹਾਂ। ਔਰ 24 ਘੰਟੇ ਕੰਮ ਹੁੰਦਾ ਹੈ। 3 ਸ਼ਿਫਟ 3 ਸ਼ਿਫਟਾਂ 'ਚ ਰਾਤ ਇੱਥੇ ਇੰਜ ਲਾਈਟਾਂ ਬਲਦੀਆਂ ਹਨ। 24 ਘੰਟੇ ਕੋ ਰਗੜਨ ਲੱਗਾ, ਕੋ ਲਾਣ ਲੱਗਾ, ਕੋ ਫਈ ਉੱਤੇ ਥੱਲੇ ਮਿੱਟੀ। ਇੱਥੇ ਤੇ ਟੋਏ ਸਨ ਬੜੇ ਬੜੇ ਡੂੰਘੇ। ਇਹ ਜਿਹੜੀ ਜਗ੍ਹਾ ਤੇ ਅਸੀਂ ਬੈਠੇ ਹਾਂ ਨਾ ਜੀ, ਹਾਂ। ਇੱਥੇ ਬਈ ਦਾ ਵਹਿਲ ਸੀ ਹਾਂ। ਔਰ ਉਹ ਇੰਨਾ ਡੂੰਘਾ ਸੀ ਕਿ ਉਹ ਖੂਹ ਦੇ ਨਾਲੋਂ 18 ਫੁੱਟ ਨੀਵਾਂ ਸੀ। ਅੱਛਾ। ਮੈਂ ਤੇ ਰੋਜ਼ ਆਉਂਦਾ ਹੁੰਦਾ ਨਾ ਇੱਥੇ। ਅਸੀਂ ਤੁਹਾਨੂੰ 90 ਤੋਂ ਪਹਿਲਾਂ ਦੇ ਆ ਰਹੇ ਹਾਂ ਜੀ। अच्छा पर जो उसने कीता बहुत आला कीता जी। और परमात्मा उदी अल्लाह ताला उदी लंबी उम्र करे और इस तरह उन्होंने होर बख्शिश करे बशीश करे और इस तरह होर काम करता रहे। ਵਾਹ ਵਾਹ ਜੀ ਸਾਡੇ ਵੱਲੋਂ ਅਸੀਂ ਬਹੁਤ ਖੁਸ਼ੀ ਹੋਈ ਸਾਨੂੰ ਆ ਕੇ ਜੋ ਸਾਨੂੰ ਜਿਹੜੇ ਵੀ ਮਿਲੇ ਆ ਬੱਚੇ ਬਜ਼ੁਰਗ ਲੇਡੀਜ਼ ਸਭ ਨੇ ਸਾਡੇ ਨਾਲ ਬਹੁਤ ਪਿਆਰ ਕੀਤਾ। ਸਭ ਨੇ ਸਾਡੇ ਕੋਲ ਆ ਕੇ ਫੋਟੋ ਖਿਚਾਓ ਪਿਆਰ ਨਾਲ ਬੜੀ ਗੱਲ ਕਿੱਥੋਂ ਆਏ ਹੋ ਸਾਥ ਖੜੇ ਹੋਵੋ। ਸਾਨੂੰ ਆ ਕੇ ਸਾਡਾ ਦਿਲ ਖੁਸ਼ ਹੋ ਗਿਆ। ਅਸੀਂ ਰੋਂ ਖੁਸ਼ ਹਾਂ। ਤੁਹਾਡੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਦੇਖੋ ਜੀ ਤੁਹਾਡੇ ਨਾਲ ਪਿਆਰ ਦਾ ਇਹਦੂ ਵੱਡਾ ਕੀ ਸਬੂਤ ਹੈ ਵੀ ਤੁਹਾਨੂੰ ਜੋ ਮੈਂ ਇਜਾਜ਼ਤ ਦੇਣੀ ਹੈ ਤੇ ਉਹ 10 ਦਿਨ ਪਹਿਲਾਂ ਅਪਲਾਈ ਕਰਨਾ ਹੈ ਆਨਲਾਈਨ ਇਹ ਉਹ ਤੇ ਅਸੀਂ ਤੇ ਹਰ ਬੰਦੇ ਨੇ 200 ਆ ਜਿਹੜਾ ਐਡਾ ਕੁ ਦੁੱਧ ਪੀਂਦਾ ਬਾਲ ਵੀ ਸਾਡਾ ਉਹਦੇ ਕੋਲ ਵੀ 200 ਲੈਂਦੇ ਨੇ। ਉਹਦੇ ਬਾਵਜੂਦ ਆ ਵੇਖੋ ਜਿੱਧਰ ਹੀ ਤੁਹਾਨੂੰ ਮੇਲਾ ਹੀ ਲੱਗੇ ਤੇ ਜਿਉਂ ਲੌਡਾ ਵੇਲਾ ਹੋਣਾ ਨਾ ਉੱਥੋਂ ਜੁੱਟਾਂ ਦੇ ਜੁੱਟ ਜਨਾਬ ਆਈ ਜਾ ਰਹੇ। ਹਰ ਬੰਦਾ 200 ਰੁਪਇਆ ਦੇ ਕੇ ਯਾਨੀ ਲੋਕੀ ਇੰਨੇ ਸਮਝਦੇ ਨੇ ਕਿ ਪੈਸੇ ਦੇ ਕੇ ਵੀ ਉੱਥੇ ਜਾਣਾ ਸਿਰਫ ਕਿਉਂ ਕਿ ਤੁਹਾਡੇ ਨਾਲ ਮਿਲਣ ਦਾ ਹੀ ਉਹਨਾਂ ਨੂੰ ਖਾਹਸ਼ ਚਾਹਤਾ ਹੈ ਜੀ। ਉਹ ਪੰਜਾਬੀਆਂ ਦੇ ਅੰਦਰ ਇਹ ਜਿਹੜੀ ਸੀ ਖਿੱਚ ਇਹਨੂੰ 70 ਸਾਲ ਪ੍ਰਾਪੋਗੰਡੇ ਹਕੂਮਤਾਂ ਦੀਆਂ ਲੜਾਈਆਂ ਉਹ ਨਹੀਂ ਮੁਕਾ ਸਕੀਆਂ ਹੈ ਜੀ। ਤੇ ਪੰਜਾਬੀ ਅੱਜ ਵੀ ਪੰਜਾਬੀ ਹੈ। ਪੰਜਾਬੀ ਇੱਕ ਹੋਏਗਾ ਇਹਨੂੰ ਕੋਈ ਇੱਕ ਹੋਣ ਤੋਂ ਡੱਕ ਨਹੀਂ ਸਕਦਾ। ਚਲੋ ਮਾਸਟਰ ਜੀ ਹਾਂਜੀ ਸਰਦਾਰ ਮੈਂ ਮੇਰਾ ਨਾਮ ਰਣਧੀਰ ਸਿੰਘ ਘੇਰਾ ਜੀ। ਮੈਂ ਬਰਿੰਡੇ ਸਾਹਿਬ ਦਾ ਛੋਟਾ ਭਾਈ ਹਾਂ। ਡਾਕਟਰ ਕਮਲਜੀਤ ਸਿੰਘ ਦਾ ਮੈਂ ਮੈਂ ਸਾਡੂ ਹਾਂ। ਅੱਛਾ ਜੀ। ਗਵਰਨਮੈਂਟ ਆਫ ਇੰਡੀਆ ਚੋਂ ਐਜ਼ ਅ ਜੁਆਇੰਟ ਸੈਕਟਰੀ ਟੂ ਦਾ ਗਵਰਨਮੈਂਟ ਆਫ ਇੰਡੀਆ ਮੈਂ ਰਿਟਾਇਰਡ ਆਫੀਸਰ ਹਾਂ ਜੀ ਜੀ ਰੇਲਵੇ ਚੋਂ। ਜੀ ਤੇ ਹੁਣ ਇਸ ਮੈਂ ਇਹ ਕਹਿਣਾ ਚਾਹੁੰਦਾ ਹਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਬੇਇੱਜ਼ਤੀਆਂ ਗੱਲਾਂ ਤੇ ਸਾਰੇ ਕਰਦੇ ਨੇ। ਪਹਿਲਾਂ ਤਾਂ ਇਹ ਗੱਲ ਕਰਨਾਗਾ ਕਿ ਬਾਜਵਾ ਸਾਹਿਬ ਨੂੰ ਸੁਣਦਿਆਂ मेरा जी करता सी मैं इन्हों होर सुना। अच्छा बड़े गौर से सुन रहा था जमाना हम ही सो गए दास्तां कहते कहते। क्या बात। तो देश तक किसी ने देखा गल्लां सारिਆਂ ने कीतियां। ਅੱਜ ਅਸੀਂ ਦੇਖ ਲਿਆ। ਅਸੀਂ ਇਮਰਾਨ ਸਾਹਿਬ ਦਾ ਦਿਲ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ। ਆ ਪਿਆਰ ਜਿਹੜਾ ਅੱਖਾਂ ਵਿੱਚ ਇਹਨਾਂ ਦੇ ਸਾਡੇ ਲਈ ਟਪਕਦਾ ਆ ਅੱਖਾਂ ਵੇਖ ਵੇਖ ਕੇ ਨਮ ਹੋ ਜਾਂਦੀਆਂ ਆ। ਇਸ ਤੋਂ ਜ਼ਿਆਦਾ ਪਿਆਰ ਤਾਂ ਸਾਨੂੰ ਕਿਧਰੇ ਹੋਰ ਮਿਲਿਆ ਹੀ ਨਹੀਂ ਨਾ ਮਿਲ ਸਕਦਾ। ਤੇ ਮੈਂ ਇਹਨਾਂ ਭਰਾਵਾਂ ਲਈ ਇਹਨਾਂ ਭੈਣਾਂ ਲਈ ਤੇ ਇਮਰਾਨ ਖਾਨ ਲਈ ਉਹਨਾਂ ਦੀਆਂ ਚੜ੍ਹਦੀਆਂ ਕਲਾ ਦੀ ਅਰਦਾਸ ਕਰਦਾ ਹਾਂ। ਉਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਅਰਦਾਸ ਸੱਚੇ ਦਿਲੋਂ ਕਰਦਾ ਕਿ ਇਹ ਜਿਹੜੇ ਮੇਰੇ ਪਿਆਰੇ ਵੀਰ ਆ ਮੇਰੇ ਪਿਆਰੇ ਭੈਣਾਂ ਆ ਇਹ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ। ਕੈਮਰਾ ਮੇਰੇ ਥੋੜਾ ਕਰਕੇ ਤੁਹਾਡੀ ਆਖਰੀ ਤੁਹਾਡੀ ਹੋਏਗੀ ਲੰਦੀ। ਆਓ ਜੀ ਉਹ ਸ਼ੇਰ ਸੁਣਾਏਗਾ ਬਾਬਾ ਜੀ। ਹਾਂ ਉਹ ਸ਼ੇਰ ਇੱਥੇ ਆਓ। ਮੈਂ ਨਾ ਜੀ ਜਿਹੜੇ ਆਪਣੀ ਕਿਤਾਬ ਵਿੱਚ ਸਾਹਿਬ ਨੇ ਲਿਖਿਆ ਬਾਬੇ ਨਾਨਕ ਦਾ ਜਲ ਉਹ ਮੈਨੂੰ ਤਾਂ ਜ਼ਬਾਨੀ ਯਾਦ ਨਹੀਂ ਕਿਉਂਕਿ ਮੈਂ ਹਜ਼ਾਰਾਂ ਦੇ ਹਿਸਾਬ ਨਾਲ ਸ਼ੇਰ ਲਿਖੇ ਨੇ ਕਿੰਨੇ ਕੁ ਯਾਦ ਰੱਖੀ। ਸਭ ਨੂੰ ਜਿਹੜੀ ਖਾਸ ਚਾੜੀ ਰੰਗਨਾ ਅਮਰ ਸਲੂਕ ਵਾਲੀ ਨਾਨਕ ਫਿਕਰ ਨੂੰ ਰੰਗ ਹਜ਼ਾਰ ਕੀਤਾ। ਚਾੜੀ ਰੰਗਨਾ ਅਮਰ ਸਲੂਕ ਵਾਲੀ ਨਾਨਕ ਫਿਕਰ ਨੂੰ ਰੰਗ ਹਜ਼ਾਰ ਕੀਤਾ। ਅੰਦਰ ਏਕਤਾ ਅਮਰ ਸਲੂਕ ਉਹਨੇ ਬੇੜਾ ਆਨ ਸਮੁੰਦਰੋਂ ਪਾਰ ਕੀਤਾ। ਪੱਗ ਬੰਨ ਦਿੱਤੀ ਸੁੰਦਰ ਜੋਬਣੇ ਦੀ ਜੀਵਨ ਰੂਪ ਨੂੰ ਗਲੇ ਦਾ ਹਾਰ ਕੀਤਾ। ਦਿੱਤੀ ਸੁੰਦਰਤਾ ਦੇਸ਼ ਪੰਜਾਬ ਤਾਈਂ ਬੋਲੀ ਮਿੱਠੀ ਨਾਲ ਸ਼ਿੰਗਾਰ ਕੀਤਾ। ਸਭਾ ਵਰਤ ਵਰਤਾ ਦੀ ਪਿਆਰ ਬਾਣੀ ਨਵਾਂ ਜੱਗ ਹੈ ਉਸ ਤਿਆਰ ਕੀਤਾ। ਅਲਫੋਂ ਅਲਿਖ ਕੇ ਜਗਤ ਪ੍ਰੇਮ ਵਾਲੀ ਨਾਨਕ ਜੀਵਣਾ ਸਦਾ ਬਹਾਰ ਕੀਤਾ। ਉਹਦੇ ਰੂਪ ਸਰੂਪ ਦੀ ਰੰਗਨਾ ਨੇ ਜੀਵਨ ਚੱਜ ਨੂੰ ਇੱਕ ਤੋਂ ਚਾਰ ਕੀਤਾ। ਉਹਦੇ ਰੂਪ ਸਰੂਪ ਦੀ ਰੰਗਨਾ ਨੇ ਜੀਵਨ ਚੱਜ ਨੂੰ ਇੱਕ ਤੋਂ ਚਾਰ ਕੀਤਾ। ਸੁਰਤ ਮੇਲ ਕੇ ਅਮਰ ਹਯਾਤ ਵਾਲੀ ਸੋਹਣਾ ਜੱਗ ਤੇ ਵੰਜ ਵਪਾਰ ਕੀਤਾ। ਸਦਾ ਸੱਚੀਆਂ ਆਖਣੇ ਸਾਨ ਸਾਈਆਂ ਨਾਨਕ ਮਾਨੀਆਂ ਦਾ ਬੇੜਾ ਆਖੇ ਸਾਨ ਸਾਈਆਂ ਨਾਨਕ ਮਾਨੀਆਂ ਦਾ ਬੇੜਾ ਪਾਰ ਕੀਤਾ। ਵਾਹ ਜੀ ਵਾਹ ਜੀ ਕੀ ਬਾਤ ਹੈ। ਹਾਂਜੀ ਬਾਜਵਾ ਸਾਹਿਬ
ਬਾਬਾ ਜੀ ਕੀ ਬਿਸਮਿਲ੍ਲਾ ਜੀ। ਵੇਖਿਆ ਕਿ ਉਹ ਮੈਨੂੰ ਹੁਣ ਗੱਲ ਹੀ ਭੁੱਲ ਗਈ ਜਿਹੜੀ ਮੈਂ ਕਰਨੀ ਸੀ ਉਹ ਗੱਲ ਵਿਸਰ ਗਈ ਆ। ਤੁਹਾਡੀ ਸਭ ਨੂੰ ਜਿਹੜੀ ਅੱਛੀ ਕਿਰਤ ਹੈ ਜਿਹੜੀ ਤੁਸੀਂ ਸਮਝਦੇ ਹੋ ਹਾਂਜੀ ਤੁਸੀਂ ਸੁਣਾਓ ਜੀ ਕਿੰਨੀਆਂ ਉਹ ਕਿਤਾਬਾਂ ਮੇਰੀਆਂ ਇਹਨਾਂ ਦੀ ਤੁਹਾਡੀਆਂ ਜਿਹੜੀਆਂ ਨਜ਼ਮਾਂ ਹੁੰਦੀਆਂ ਨੇ ਉਹ ਸ਼ਾਇਰਾਂ ਦੀ ਔਲਾਦ ਹੁੰਦੀ ਹੈ ਬਾਈ ਸਾਹਿਬ, ਤੇ ਕੋਈ ਕਿਤਾਬ ਔਲਾਦ ਪੰਜਾਬ ਵਿੱਚ ਦੇ ਵਿੱਚ ਕੋਈ ਪੀਨਾ ਵੀ ਹੁੰਦਾ ਹੈ, ਕੋਈ ਪੱਕਾ ਰੰਗ ਦਾ, ਕੋਈ ਚਿੱਟੇ ਰੰਗ ਦਾ, ਕੋਈ ਲੰਮੇ ਨਾਕਾ ਦਾ, ਕਾਲਾ ਵੀ ਮੇਰੇ ਵਰਗਾ। ਬਾਈ ਸਾਹਿਬ ਜਿਹੜੀ ਪੰਜਾਬ ਵਿੱਚ ਪਾਈ ਸੀ ਨਾ ਸਾਡੀ ਜਿਹੜੀ ਉਹ ਤਰਨਮ ਨਾ ਸੁਣਾਓ ਪੰਜਾਬ ਵਿੱਚ ਜਿਹੜੀ ਪਾਈ ਸੀ ਜਿਹੜੀ ਮੈਂ ਖਾਦਮ ਭਾਈ ਨੂੰ ਵੀ ਭੇਜੀ ਸੀ ਤੁਹਾਡੀ ਉਹ ਕਿਹੜੀ ਸੀ? ਨਹੀਂ ਪਹਿਲੇ ਇਹਨਾਂ ਦੀ ਰਿਕੁਐਸਟ ਪੂਰੀ ਜੀ ਜੀ ਜੋ ਕਹਿ ਰਹੇ ਨੇ। ਜੋ ਮੈਂ ਕਿਹਾ ਤੁਹਾਡੇ ਦਿਲ ਦੇ ਨੇੜੇ ਆ ਔਲਾਦ ਤੇ ਸਾਰੀਆਂ ਹੀ ਨੇੜੇ ਹੁੰਦੀਆਂ ਹਾਂਜੀ ਜਿਹੜੀ ਕਿਰਤ ਤੁਹਾਡੇ ਦਿਲ ਦੇ ਨੇੜੇ ਮਾਪੇ ਨੇ ਤਾਂ ਤੁਹਾਡੇ ਦਿਲ ਦੇ ਨੇੜੇ ਆ ਉਹ ਸੁਣਾਓਗੇ ਜਿਹੜੀ ਤੁਸੀਂ ਅਚਨਚੇਤ ਗੁਣਗੁਣਾਉਂਦੇ ਹੋ ਉਹਨੂੰ ਹਾਂ ਨਹੀਂ, ਉਹ ਅਸਲ ਜਿੰਨਾ ਜੀ ਠੀਕ ਹੈ ਜੀ। ਉਹ ਹੀ ਸੁਣਾਓ ਜੀ। ਹਾਂਜੀ ਹਾਂਜੀ ਕਿਹੜੀ ਉਹ ਹੀ ਜਿਹੜੀ ਉਦੋਂ ਤੁਹਾਨੂੰ ਭੇਜੀ ਸੀ ਖਾਦਮ ਦੀ ਪਤਾ ਇਹਨਾਂ ਨੂੰ ਵੀ ਨਹੀਂ। ਨਹੀਂ ਮੈਂ ਕੱਢਣਾ ਮੈਂ ਪੰਜਾਬੀ ਇਹ ਮਾਨ ਸਾਡੀ ਪੰਜਾਬੀ ਇਹ ਇੰਜ ਕਰਕੇ ਸ਼ਾਨ ਸਾਡੀ ਉਹੀਓ ਤੁਸੀਂ ਜ਼ਿਆਦਾ ਬੋਲੀ ਤੇ ਕੰਮ ਕਰਦੇ ਹੋ ਮੈਂ ਜੀ ਸ਼ਾਇਰੀ ਕਿਰਤਾ ਹਾਂਜੀ ਫਿਰ ਪੰਜਾਬੀ ਅਖਾਣਾ ਤੇ ਸਭ ਤੋਂ ਵੱਡਾ ਕੰਮ ਮੈਂ ਕੀਤਾ ਜਿਹੜੇ ਸਾਡੇ ਈਡੀਅਮ ਮਾਤ ਦੇ ਭਾਸ਼ਾ ਤੇ ਜ਼ਿਆਦਾ ਹਾਂਜੀ ਉਹਦੇ ਤੇ ਵੀ ਪੰਜਾਬੀ ਸ਼ਾਇਰੀ ਚ ਮੈਂ ਕਲਾਸਿਕ ਦਾਸਤਾਨ ਪੂਰਨ ਭਗਤ ਜਿਹੜਾ ਸਾਡਾ ਹਰਮਨ ਪਿਆਰਾ ਕਿੱਸਾ ਸਿਆਲਕੋਟ ਦਾ ਬਿਲਕੁਲ। ਉਹ ਮੈਂ 192 ਸ਼ੇਰਾਂ ਚ ਲਿਖਿਆ। ਕੀ ਕਰਨਾ ਉਹਨਾਂ ਜੋ ਹੁਣ ਜ਼ਬਾਨੀ ਯਾਦ ਨਹੀਂ ਹਰਮਨ ਪਿਆਰਾ ਕਿੱਸਾ ਅੱਜ ਤੱਕ ਉਹਨੂੰ 92 ਬੰਦਿਆਂ ਨੇ ਲਿਖਿਆ। 92ਵਾਂ ਨੰਬਰ ਮੇਰਾ ਆਇਆ ਔਰ 92 ਨੰਬਰ ਮੇਰਾ ਇਸ ਵਾਸਤੇ ਆਇਆ ਹੈ ਬਾਜਾ ਸਾਹਿਬ ਸੁਣੇ ਤੁਸੀਂ ਉਹ ਸੁਣਾ ਦਿਓ ਜੰਗਲ ਗਏ ਨਾ ਫੋੜ ਦੇ ਸੁੰਦਰਾਂ ਨੂੰ ਕਾਦਰ ਯਾਰ ਦੀ ਜੋ ਵੀ ਹੁੰਦੇ ਨਾ ਕਿਸੇ ਦੇ ਮਿੱਤ ਲੋਕੋ ਭਗਤ ਪੂਰਨ ਸਿੰਘ ਦਾ ਸੁਣਾ ਦਿਓ। ਤੁਸੀਂ ਇੱਕ ਸੁਣਾ ਦਿਓ ਆਪਣਾ ਹਾਂਜੀ ਚਲੋ ਇਹ ਸੁਣਾਓ ਇਹ ਵੀ ਬੜੇ ਵੱਡੇ ਮੈਨੂੰ ਸੁਣਾਓ। ਅੱਛਾ ਪੂਰਨ ਦਾ ਉਹ ਕਾਦਰ ਯਾਰ ਵਾਲਾ ਸੁਣਾ ਦਿਓ। ਨਹੀਂ ਮੈਨੂੰ ਨਹੀਂ ਜ਼ਬਾਨੀ ਮੈਂ ਵੇਖੋ ਜੀ ਕਾਦਰ ਯਾਰ ਤੇ ਐਡੀ ਉਹ ਕਿਸੀ ਲਿਖੀ ਸੀ ਮੈਂ ਐਡਾ ਵਾਲਾ ਗ੍ਰੰਥ ਲਿਖਿਆ 92 ਸ਼ੇਰਾਂ ਦਾ। ਸੁੰਦਰਾ ਰਾਣੀ ਨੂੰ ਛੱਡ ਕੇ ਚਲਾ ਜਾਂਦਾ ਨਹੀਂ ਉਹ ਮੈਨੂੰ ਜ਼ਬਾਨੀ ਨਹੀਂ ਯਾਦ ਉਹਦੇ ਕੋਈ ਸ਼ੇਰ ਇੱਕ ਦੋ ਮਤਲਬ ਹੈ ਕਿ ਕਰਨ ਪਰਾਈ ਨਿੰਦਿਆ ਛੱਡ ਦੇ ਜੇ ਨਿਰਵੈਰੀ ਹੋਣਾ ਤੇ ਸਾਫ਼ ਨੂੰ ਸਾਬਣ ਕੋਈ ਨਾ ਲਾਵੇ ਕੀ ਤੋਤੇ ਦਾ ਧੋਣਾ ਤੇ ਮੁੱਲਾ ਐਵੇਂ ਖੋਲੀ ਫਿਰਦਾ ਦੀਨ ਧਰਮ ਦਾ ਖਾਤਾ ਜਿਸ ਨੇ ਆਪਣਾ ਨਫਸ ਪਛਾਤਾ ਉਸ ਨੇ ਰੱਬ ਪਛਾਤਾ। ਇਹ ਕੁਰਾਨ ਦੀ ਆਇਤ ਦਾ ਤਰਜਮਾ ਹੈ ਜੀ। ਬੜੀ ਗੱਲ ਇਸ ਤਰ੍ਹਾਂ ਉਹ 192 ਸ਼ੇਰ ਨੇ ਤੇ ਸਰ ਮੈਂ ਇੰਨਾ ਕੁ ਲਿਖਿਆ ਹੈ ਕਿ ਐਡੇ ਐਡੇ ਵੱਡੇ ਮਤਲਬ 500 ਸਫੇ ਦੀ ਹੀਰ 500 ਸਫੇ ਦਾ ਮਿਰਜ਼ਾ ਸਾਹਿਬ ਅੱਜ ਕੱਲ ਮੈਂ ਦੁੱਲਾ ਭੱਟੀ ਲਿਖ ਰਿਹਾ ਉਹਦਾ ਕਿੱਸਾ ਲਿਖ ਰਿਹਾ ਤੇ ਉਹ ਨਾ ਫਿਰ ਜ਼ਬਾਨੀ ਯਾਦ ਨਹੀਂ ਰਹਿੰਦੇ ਸਮਝੋ ਨਾ ਜੀ ਗੱਲ ਹਾਂਜੀ। ਹੁਣ ਦੁੱਲੇ ਭੱਟੀ ਦਾ ਜਿਹੜਾ ਨਾਮ ਸੜੀ ਮਿਰਜ਼ਾ ਸਾਹਿਬਾਂ ਦਾ ਉਹ ਮੈਂ ਅੱਗੇ ਤੇ ਇਹਨਾਂ ਨੂੰ ਦੱਸਦਾ ਸਾਂ ਕਿ ਅੰਦਰ ਵਾਰ ਸੀ ਵੇਖਣਾ ਕਾਰ ਤੇਰੀ ਬਾਹਰ ਝਾਕਣੇ ਦਾ ਰੀ ਜਵਾਨ ਬਣਿਓ ਤੇ ਰੱਤੀ ਪਿਆਰ ਦੀ ਵਿੱਚ ਨਾ ਮੂਲ ਤੇਰੇ ਕਾਹਦਾ ਮੂਰਖਾ ਦੱਸ ਇਨਸਾਨ ਬਣਿਓ। ਇਨਸਾਨ ਅਰਬੀ ਦਾ ਲਫ਼ਜ਼ ਹੈ ਇਨਸ ਜਿਹਦੇ ਵਿੱਚ ਇਨਸ ਹੈ ਜਿਹਦੇ ਵਿੱਚ ਪਿਆਰ ਹੈ ਉਹ ਇਨਸਾਨ ਹੈ ਤੇ ਰੱਤੀ ਪਿਆਰ ਦੀ ਵਿੱਚ ਨਾ ਮੂਲ ਤੇਰੇ ਕਾਹਦਾ ਮੂਰਖਾ ਦੱਸ ਇਨਸਾਨ ਬਣਿਓ ਤੇ ਕੂੜ ਕੋਠੀਆਂ ਰੋਜ਼ ਬਣਾਈ ਜਾਵੇਂ ਤੂੰ ਨਾ ਕਦੀ ਜਹਾਨ ਦਾ ਮਾਣ ਬਣਿਓ ਹਾਂਜੀ। ਤੇ ਦੋਸਤ ਦੇਵੇਂ ਦੋਸਤ ਤੂੰ ਸਦਾ ਸ਼ੈਤਾਨ ਤਾਈ ਤੇ ਨਾ ਹੀ ਮੰਨਦਾ ਆਪ ਸ਼ੈਤਾਨ ਬਣਿਓ ਹਾਂਜੀ। ਤੇ ਸਦਾ ਸੱਚੀਆਂ ਆ ਕੇ ਸਾਮ ਸਾਈਆਂ ਕਦੀ ਸੋਚਿਆ ਹੀ ਕਾਦੇ ਕਾਨ ਬਣਿਓ। ਇਹ ਲੈਵਲ ਦਾ ਤੇ ਤੁਹਾਡਾ ਤੁਹਾਡੇ ਵੱਲੋਂ ਦੋ ਤੁਕਾਂ ਤੁਹਾਂ ਮੈਨੂੰ ਜਾਣ ਪਛਾਣ ਤੇ ਕਰਾਈ ਨਹੀਂ ਜਿਹਨੂੰ ਅੰਗਰੇਜ਼ੀ ਚ ਇੰਟਰੋਡਕਸ਼ਨ ਆਂਦੇ। ਇਹ ਇੰਡੀਅਨ ਸਿਵਲ ਸਰਵਿਸ ਦੇ ਅਫਸਰ ਜੀ ਮਾਸ਼ਾਅੱਲਾ ਮੇਰੇ ਸੱਕੇ ਭਾਈ ਨੇ ਛੋਟੇ ਬ੍ਰਦਰ ਮੇਰੇ ਅੱਛਾ ਅੱਛਾ ਆਂਡੂ ਨਾਲ ਇਹ ਇਹਨਾਂ ਦੀ ਮੇਮ ਸਾਹਿਬ ਆ ਅੱਛਾ ਇਹ ਬੇਟੀ ਇਹਨਾਂ ਦੀ ਡਾਕਟਰ ਹੈ ਇਹ ਲੜਕੀ ਹੈ ਨਾ ਜਦੋਂ ਆਪਰੇਸ਼ਨ ਕਰਦੇ ਆ ਬੇਹੋਸ਼ ਕਰਦੇ ਆ ਇਹ ਡਾਕਟਰ ਦਾ ਆਪਰੇਸ਼ਨ ਕਰਦਾ ਇੱਕ ਲੜਕੀ ਬੇਹੋਸ਼ ਕਰਦੀ ਹਾਂ ਹੈ। ਨਹੀਂ ਚੰਗਾ ਕੰਮ ਕਰਿਆ ਇਹ ਲੱਕ 'ਚ ਟੀਕਾ ਲਾਉਣ ਵਾਲੀ ਲੱਕ ਵੀ ਲਾਇਆ ਹਨੇ ਅਗਲੇ ਨੇ। ਨੱਕ ਦੀ ਬਹੁਤ ਕੁਝ ਕਰਦੇ ਆ ਇਹ ਡਾਕਟਰ ਹੈ ਜੀ ਜੀ ਵਾਹ ਜੀ ਇਹਨਾਂ ਦੀ ਬੇਗਮ ਸਾਹਿਬ ਮੇਰੀ ਦੀ ਵਾਈਫ ਦੇਖੀ ਨਹੀਂ ਇੱਕ ਜਿਉਂਦੀਆਂ ਰੋਤੀ ਉਹ ਜਿਉਂਦਿਆਂ ਇਹ ਡਾਕਟਰ ਸਾਹਿਬ ਦੀ ਬੇਗਮ ਦੇਖੀ ਨਹੀਂ ਸੱਕੀ ਉਹ ਦੇਖੋ ਡਾਕਟਰ ਬੈਠਾ ਬਾਜਵਾ ਉਹ ਸਾਹਿਬ ਡਾਕਟਰ ਹੈ ਮੈਡੀਕਲ ਕਾਲਜ ਪ੍ਰੋਫੈਸਰ ਹੈ ਬਾਜਵਾ ਸਾਹਿਬ ਜੀ ਵਾਹ ਜੀ ਵਾਹ 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 ਬਾਜਵਾ ਸਾਹਿਬ ਅੱਛਾ ਉਹ ਵੀ ਦੇਖਿਆ ਨਹੀਂ ਇਹ ਹੱਡੀਆਂ ਦੇ ਡਾਕਟਰ ਆ ਇਹਨਾਂ ਦੇ ਮੇਮ ਸਾਹਿਬ ਉਹ ਬੈਠੇ ਦਿਸਦੇ ਨਹੀਂ ਉਹ ਵੀ ਡਾਕਟਰ ਹੈ ਵਾਹ 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 ਅੱਜ ਉਹ ਹੱਡੀਆਂ ਭੰਨਣ ਦੇ ਹੋਣੇ ਇਹ ਹੱਡੀਆਂ ਜੋੜਨ ਦੇ ਉਹ ਹੱਡੀਆਂ ਭੰਨਣ ਦੇ ਵਾਰੀ ਕਹੋ ਨੇਮ ਤੇ ਨਾ ਕਹੋ ਠੀਕ ਹੈ ਮੇਰੀ ਨਾਲੇ ਦਿਲ ਨੂੰ ਖੁਸ਼ ਰੱਖਣ ਲਈ ਗੱਲ ਵੀ ਇਹ ਖਿਆਲ ਚੰਗਾ ਹੈ ਜੀ 6 ਡਾਕਟਰ ਲੈ ਕੇ ਆਏ ਜੀ ਅਸੀਂ ਬੜੀ ਗੱਲ ਧੰਨਵਾਦ ਤੁਹਾਡਾ ਪਰ ਤੁਹਾਨੂੰ ਮਿਲ ਕੇ
ਕੀ ਬਾਤ ਹੈ ਜੀ। ਮੈਂ ਤੇ ਡਾਕਟਰ ਨਹੀਂ, ਇਹ ਸਰਜਨ ਮੈਂ ਜਿਹਦੇ ਕੋਲ ਗਿਆ ਨਾ ਡਾਕਟਰ ਤੁਸੀਂ ਰੂਹ ਦੇ ਡਾਕਟਰ ਹੋ, ਮੈਂ PhD ਕਰਨ ਲਈ ਗਿਆ ਜੀ। ਮੈਂ ਤੁਸੀਂ ਰੂਹ ਦੇ ਡਾਕਟਰ ਜੀ, ਤੁਹਾਡੀ ਰੂਹ ਇੰਨੀ ਮਿਹਰਬਾਨੀ। ਅੱਛਾ ਜੀ PhD ਕਰਨ ਵਾਸਤੇ ਮੈਂ PhD ਕਰਨ ਲਈ ਨਾ ਮੈਨੂੰ ਸ਼ੌਕ ਸੀ ਤੇ ਮੈਂ ਗਿਆ ਤੇ ਉਹ ਜਿਹੜਾ ਉੱਥੇ ਛਡੌਲੇ ਜਿਹਾ ਦਾ ਚੂਹਾ ਬੈਠਾ ਸੀ ਨਾ, ਅੱਛਾ ਡਾਕਟਰ ਵੱਡਾ, ਉਹ ਮੈਨੂੰ ਆਂਦਾ ਜੀ ਤੁਸੀਂ ਇੱਧਰ ਜਾਓ ਉੱਧਰ ਜਾਓ, ਐਂ ਦਾ ਰਾਹ ਵਿਖਾ ਰਿਹਾ, ਐਂ ਦਾ। ਮੈਂ ਆਖਿਆ ਯਾਰ ਤੇ ਮੇਰੇ ਵਾਸਤੇ ਬੜਾ ਔਖਾ ਹੈ ਤੇ ਮੈਨੂੰ ਤੂੰ ਰਜਿਸਟਰ ਕਰ ਤੇ ਮੇਰੇ ਕੋਲ ਲੈ ਕੰਮ। ਹਾਂ ਬਿਲਕੁਲ। ਅੱਛਾ ਉਹਨੇ ਨਾ ਕੀਤਾ। ਮੈਂ ਕਿਹਾ ਗੱਲ ਸੁਣ, ਮੈਂ ਜਿਉਂਦਾ ਰਿਹਾ ਤੇ ਮੇਰੇ ਉੱਤੇ ਲੋਕ PhDਆਂ ਕਰਨਗੇ। ਹਾਂਜੀ ਮੈਂ ਕਹਿੰਦਾ ਬਾਤ ਉਹ ਤੁਹਾਡੀ ਦੁਆ ਨਾਲ ਮੇਰੇ ਤੇ ਪੰਜਾਬ ਯੂਨੀਵਰਸਿਟੀ 'ਚ PhD ਹੋ ਰਹੀ ਹੈ, ਚੰਡੀਗੜ੍ਹ ਯੂਨੀਵਰਸਿਟੀ ਤੁਹਾਡੇ ਚੰਡੀਗੜ੍ਹ 'ਚ ਹੋ ਰਹੀ ਹੈ। ਪਿਪਨ ਟਿੱਬਾ ਹਿੰਦੂ ਹੈ ਮੁੰਡਾ, ਉਹਨੇ ਮੇਰੇ ਅਖਾਣਾ ਤੇ PhD ਕੀਤੀ ਹੈ। ਉਹਨੇ ਮੈਨੂੰ ਅਗਲੇ ਦਿਨ ਮੇਲ ਕੀਤੀ ਸੀ, ਮੈਂ ਤੇ ਉਹਦਾ ਨਾਮ ਹੀ ਮੈਨੂੰ ਪ੍ਰੋਨਾਂਸ ਕਰਨਾ ਨਹੀਂ। ਮੈਂ ਕਿਹਾ ਇਹ ਪਤਾ ਨਹੀਂ ਕਿਹੋ ਜਿਹਾ ਪਿਪਨ, PIPPN ਪਿਪਨ, TIBB ਟਿੱਬਾ। ਮੈਂ ਕਿਹਾ ਕਿਤੇ ਟਿੱਬੇ ਤੇ ਜੰਮਿਆ। ਕਿਸ ਤੇ ਤੁਸੀਂ ਤੁਹਾਡਾ ਖਾਣਾ ਪੰਜਾਬੀ ਖਾਣਾ ਹਾਂਜੀ ਫੋਕ ਪੰਜਾਬੀ ਅਖਾਣ ਜੀ ਮੈਂ ਲਿਖੇ। ਇੰਡੀਆ ਪਾਕਿਸਤਾਨ 'ਚ ਸਭ ਤੋਂ ਵੱਡਾ ਕੰਮ ਮੈਂ ਕੀਤਾ। 2900 ਪੰਨੇ ਦੀ ਕਿਤਾਬ ਹੈ, ਆਖਣ ਲੋਕ ਸਿਆਣੇ। ਉਹਨੂੰ ਪੰਜਾਬ ਗਵਰਨਮੈਂਟ ਦਾ ਅਦਾਰਾ ਹੈ ਪਲਾਗ, ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ ਲਾਹੌਰ, ਉਹਨਾਂ ਨੇ ਛਾਪਿਆ ਸੀ। ਉਹਦਾ ਹੀ ਲਿਪੀ ਅੰਤਰ ਹੁਣ ਕਰਾਇਆ ਹੈ ਨਾ ਫਾਂਟ ਕਨਵਰਸ਼ਨ ਦੇ ਜ਼ਰੀਏ ਚੰਡੀਗੜ੍ਹ ਯੂਨੀਵਰਸਿਟੀ ਵਾਲਿਆਂ, ਔਰ ਉਹਨੂੰ ਉਹਦਾ ਪ੍ਰੋਸੈਸ ਤੇ ਕੰਮ ਉਹ ਛਾਪਣ ਵਾਸਤੇ ਨਾ ਜੀ ਤਸਵੀਰ ਸਾਰੀ। ਤੇ ਬਾਕੀ ਮੇਰੀ ਕਿਤਾਬ ਜਿਹੜੀ ਹੈ ਨਾਨਕ ਵਾਸਾ ਪਾਰ ਉਰਾਰ, ਉਹ ਮੈਂ ਜਸ ਲਿਖੇ, ਉਹ ਜਸ ਲਿਖੇ ਬਾਬਾ ਜੀ ਨਾਨਕ ਦੇ। ਹਾਂਜੀ ਕਿਉਂਕਿ ਮੈਂ ਕਵੀ ਹਾਂ। ਅੱਛਾ ਉਹ ਫਿਰ ਮੈਂ ਨਾ ਮੈਨੂੰ ਉਹਨੇ ਗੁਰਪਾਲ ਨਕਈ ਨੇ ਕਿਹਾ, ਜਿਹੜਾ ਗੁਰਪਾਲ ਸੰਧੂ ਡੀ ਨੇ ਕਿਹਾ ਜੀ ਤੁਸੀਂ ਬਾਬਾ ਜੀ ਦੇ ਜਸ ਲਿਖ ਦਿਓ। 4-5 ਮੇਰੇ ਛਪੇ ਵੀ ਸਨ ਇੱਥੇ ਅਜੀਤ ਚ ਵੀ। ਹਾਂਜੀ ਤੇ ਅੱਗੋਂ ਨਾ ਉਹ ਛਾਪਣ ਲੱਗਿਆ ਨਖਰੇ ਜਾਪੇ ਕਰਨ, ਤੁਹਾਨੂੰ ਦੱਸੀਏ ਗੱਲ। ਨਹੀਂ ਹਮਦਰਦ ਵੀ ਹੁਣ ਤਾਂ ਠੀਕ ਸੀ ਬੰਦਾ ਪਹਿਲਾਂ ਤਾਂ। ਆਹੋ ਹੁਣ ਉਹ ਗਾਉਣ ਗਾਉਂਦਾ ਨਾ। ਗਾਉਣ ਗਾਉਣਾ। ਮੈਂ ਕਿਹਾ ਤੂੰ ਗਾਉਣ ਗਵਿਆਂ ਕਰ ਬਹਿ, ਤਗੜਾ ਫਿੱਟ ਗਿਆ ਬਹੁਤਾ। ਫਟੇਵਾ ਹੋ ਜੇ। ਤੁਸੀਂ ਸੁਣਾਓ ਸਰਦਾਰ। ਫਿਰ ਔਖਾ ਹੋ ਮੈਂ ਗੀਤਕਾਰ ਤਾਂ ਨਹੀਂ ਹੈ। ਡਾਕਟਰ ਸਾਹਿਬਾਨ ਕੋਈ ਆਪਣੀ ਕੋਈ ਨਹੀਂ ਸੁਣਾ। ਕੋਈ ਯਾਦ ਨਹੀਂ ਆ ਰਹੀ। ਇਹ ਵੀ ਬੜੇ ਅੱਛੇ ਲੱਗਦੇ। ਇੱਥੇ ਆਓ, ਸਭ ਉੱਤੇ ਆਓ, ਸਭ ਉੱਤੇ ਆਓ, ਮੇਰੇ ਵੱਡੇ ਉੱਤੇ ਆਓ। ਨਹੀਂ ਉਹ ਠੀਕ ਹੈ, ਪਰ ਮੈਨੂੰ ਹੁਣ ਪੈਰ ਲੰਬੇ ਕਰ ਸਮੀਆਂ ਤੋਂ ਬਚਾ ਕੇ ਰੱਖਣੇ ਚਾਹੀਦੇ। ਇਹ ਭਾਈ ਸਾਹਿਬ MA ਪੰਜਾਬੀ ਨੇ। ਲੋ ਮੈਂ ਵੀ ਐਵੇਂ ਪੰਜਾਬੀਆਂ ਵੀ ਸਾਡੇ ਸਾਂਝ। ਮੈਂ ਵੀ MA ਪੰਜਾਬੀ ਹਾਂ। ਲੋ ਇਹ ਵੀ ਸਾਂਝ ਹੋ ਆ ਗਈ। ਮੇਰੀ ਘਰ ਵਾਲੀ ਇਹ ਵੀ MA ਪੰਜਾਬੀ। ਇਹਨਾਂ ਵੀ ਹੱਥ ਮਿਲਾਓ। ਜਿੰਦੇ ਰਹੋ ਜੀ, ਖੈਰ ਹੋਵੇ, ਖੈਰ ਹੋਵੇ। ਕੋਈ ਯਾਦ ਨਹੀਂ ਹੈ ਕੋਈ। ਤੁਹਾਨੂੰ ਸੁਣ ਕੇ ਅੱਜ ਮਨ ਬਹੁਤ ਖੁਸ਼ ਹੋਇਆ। ਬਹੁਤ ਮਨ ਖੁਸ਼ ਹੋਇਆ ਜੀ। ਮਿਹਰਬਾਨੀ ਜੀ ਕਰਦਾ ਮੈਂ ਸੁਣਦਾ ਹੀ ਰਹਾਂ। ਹਾਂ ਵਾਹ ਉਹ ਨਜ਼ਮ ਇਹਨਾਂ ਨੂੰ ਸੁਣਾ ਦੇ ਜਿਹੜੀ ਬਿਲਕੁਲ ਬਿਲਕੁਲ ਮੈਨੂੰ ਰਵਾ ਦਿੰਦੀ ਉਹ ਮੈਂ ਸੁਣਾ। ਸੁਣਾਓ ਜੀ। ਮੇਰੇ ਪਿੰਡ ਦੇ ਦਾਇਰੇ ਦੇ ਵਿੱਚ ਮੇਰੇ ਪੜਦਾਦੇ ਦਾ ਹਾਣੀ, ਬੋੜ ਪਿਆਜ ਕੂਕਾ ਮਾਰੇ, ਰੋ ਰੋ ਆਖੇ ਲੰਘਦਿਆਂ ਤਾਈਂ ਕਰੇ ਇਸ਼ਾਰੇ। ਇੱਕ ਵੇਲਾ ਸੀ ਮੇਰੀ ਛਾਂ ਜਦ ਸੰਘਣੀ ਵੀ ਸੀ, ਪੋਚੇ ਫਿਰਦੇ ਮੇਰੇ ਹੇਠਾਂ, ਤਖਤ ਪੋਚ ਸੀ ਇੱਥੇ ਵਿਛਦਾ, ਝੰਡਾ ਰੋਜ਼ ਸੀ ਝਾੜੂ ਦਿੰਦਾ, ਪਰਿਆਂ ਵੀ ਸਾਂ ਮੈਂ ਭਗਤਾਂਦਾ, ਧੁੱਪਾਂ ਸਹਿ ਕੇ ਵੱਧਦਾ ਜਾਂਦਾ। ਹਾੜ ਦੀ ਪਹਿਲੀ ਜੁਮੇ ਰਾਤ ਨੂੰ ਢੋਲੇ ਸ਼ਾਹ ਦਾ ਮੇਲਾ ਲੱਗਦਾ, ਸਾਰੇ ਰਲ ਕੇ ਖਾਣ ਭੰਡਾਰਾ ਢੋਲੇ ਸ਼ਾਹ ਦਾ, ਸਾਰੇ ਉੱਥੇ ਆਖੀ ਜਾਵਣ ਬੜਾ ਸਵਾਦੀ ਇਹ ਭੰਡਾਰਾ ਢੋਲੇ ਸ਼ਾਹ ਦਾ। ਕੁੰਦਨ ਲਾਲ ਸੀ ਕੁੰਦਨ ਵਾਂਗੂ ਰਲ ਬੈਠਣ ਦੀ ਰਮਤ ਸਮਝਾਂਦਾ, ਤਾਰਾ ਸਿਓ ਮਖੌਲੀ ਸਹਿ ਸੀ ਅਸਾਸਾ ਢਿੱਡੀ ਪੀਣਾ ਪਾਂਦਾ। ਫੇਰ ਇੱਕ ਰਾਤੀ ਕਹਿਰ ਗਜ਼ਬਤੀ ਨੇਰੀ ਝੁੱਲੀ, ਕੰਬਣ ਲੱਗ ਪਈ ਕੁੱਲੀ ਝੁੱਲੀ। ਵੱਡੇ ਲੋਕੀ ਛੋਟੇ ਦੇਸ਼ ਪੰਜਾਬ ਦੇ ਟੋਟੇ, ਉਦਣ ਸਾਹਮਣੇ ਖੁੱਲ ਕੇ ਰੋਇਆ, ਮੇਰੇ ਦਰਦ ਪੁਕਾਰੇ ਸੁਣ ਕੇ ਅਸਮਾਨਾਂ ਨੇ ਨੀਰ ਵਗਾਏ। ਅੱਜ ਮੈਂ ਵੇਨਾ ਮੇਰੇ ਸੁੱਕੇ ਪੱਤਰ ਮੇਰੇ ਥੱਲੇ ਖਿਲਰੇ ਕੋਈ ਨਾ ਹੁੰਦੇ, ਨਾ ਹੁਣ ਤਖਤ ਪੋਛਿਆ ਵਿਚਦਾ, ਨਾ ਕੋਈ ਇੱਥੇ ਝਾੜੂ ਦਿੰਦਾ, ਨਾ ਹੁਣ ਇੱਥੇ ਹੀਰ ਕੋਈ ਪੜਦਾ, ਨਾ ਸੈਫਲ ਮਲੂਕ ਦੀ ਕਹਾਣੀ ਪਾਂਦਾ। ਇਹ ਕੁਝ ਸਭ ਕੁਝ ਵੇਂਦਾ ਵੇਂਦਾ ਸੁੱਖ ਦਾ ਜਾਨਾ ਹੌਲੀ ਹੌਲੀ ਮੁੱਕਦਾ। ਨਾਲ ਦੀ ਕਵਿਤਾ ਭੈਣ ਜੀ ਬਿਲਕੁਲ ਦਿਲੋਂ ਨਿਕਲੀ। ਬਟਾਲਵੀ ਸ਼ਿਵ ਕੁਮਾਰ ਬਟਾਲਵੀ ਨੇ ਲਿਖੀ ਆ। ਉਹਦੀ ਲਾਈਨ ਦੇ ਵਿੱਚ ਲਾਸਟ ਲਾਈਨ ਚ ਇਹੀ ਹੈ, ਕੁਝ ਰੁੱਖ ਮੇਰੇ ਬਾਬੇ ਵਰਗੇ, ਪੱਤਰ ਟਾਵਾਂ ਟਾਵਾਂ,
ਸੇਮ ਚੀਜ਼ ਜੋ ਇਹਨਾਂ ਨੇ ਕਹੀ ਹੈ ਸ਼ਕਰਗੜ੍ਹ ਦੇ ਸਨ ਇੱਥੋਂ 10 ਕਿਲੋਮੀਟਰ ਦੂਰ ਉਹਦਾ ਪਿੰਡ ਜੋ ਰੁਖ ਮੇਰੇ ਬਾਬੇ ਵਰਗੇ ਪੱਤਰ ਟਾਵਾ ਟਾਵਾ ਜਿਹਦਾ ਬਿਰਧ ਹੋ ਗਿਆ। ਜਿਹੜੀ ਬਿਮਾਰੀ ਦਾ ਬੰਦਾ ਇਲਾਜ ਨਾ ਕਰ ਸਕੇ ਉਹਦੇ ਚ ਰੋ ਹੀ ਸਕਦਾ। ਹਾਂ ਬਹੁਤ ਅੱਛਾ। ਮਾਂ ਦੀ ਯਾਦ ਵਿੱਚ ਮਾਂ ਤੇ ਮਾਂ ਹੀ ਹੁੰਦੀ ਹੈ ਯਾਦ ਵਿੱਚ ਬਹੁਤ ਵੱਡੀ ਪੋਇਮ ਹੈ ਲੇਕਿਨ ਮੈਂ 2-3 ਲਾਈਨਾਂ ਤੁਸੀਂ ਬਾਜਾ ਸਾਹਿਬ ਆਪਣਾ ਮਾਂ ਬਾਪ ਦੀ ਸ਼ਾਨ ਦੂਰ ਦਰੇਡੇ ਤੁਰ ਗਈ ਮਾਏ ਅਸੀਂ ਵੀ ਪਰਦੇਸ ਤੁਰ ਜਾਣਾ ਉਸ ਦੇਸ਼ ਦੀਆਂ ਲੰਮੀਆਂ ਬਾਟਾਂ ਅਸੀਂ ਮੁੜ ਪਰਤ ਨਹੀਂ ਆਣਾ। ਬਾਜਾ ਸਾਹਿਬ ਤੁਸੀਂ ਮੈਂ ਇਹ ਗੀਤ ਲਿਖਿਆ ਸੀ ਕਿ ਮਾਂ ਵਰਗੀ ਘਣ ਛਾਂ ਨਹੀਂ ਲੱਭਦੀ, ਸਭ ਕੁਝ ਲੱਭਦਾ ਮਾਂ। ਅਹਿਸਾਨ ਬਾਜਵਾ ਬਹੁਤੇ ਸਰਦਾਰ ਮੈਨੂੰ ਆਸਣ ਬਾਜਵਾ ਜਾਂਦੇ। ਇੱਕ ਦਿਨ ਟੈਲੀਫੋਨ ਕੈਨੇਡਾ ਤੋਂ ਕੋ ਕਰੇ ਤੁਸੀਂ ਆਸਣ ਬਾਜਵਾ ਹੋ ਜਾਂ ਆਸਾਨ ਬਾਜਵਾ। ਮੈਂ ਕਿਹਾ ਯਾਰ ਜੋ ਕੁਝ ਵੀ ਆਇਆ ਮੈਂ ਬਾਜਵਾ ਹੀ ਆ, ਚੱਲ ਤੈਨੂੰ ਕੋਈ ਤਰਾਜ ਆਸਣ ਆਖਦਾ ਆਸਾਨ ਆਖਦਾ। ਨਹੀਂ ਮੰਨਦਾ ਥੋੜਾ ਬਹੁਤ ਜੀ ਠੀਕ ਅੱਖਾਂ ਨਮ ਕਰਦੀਆਂ। ਇਹ ਵੁਜ਼ੂ ਹੁੰਦਾ ਸਾਡਾ ਜੀ, ਅਸੀਂ ਨਮਾਜ਼ ਪੜਨ ਲੱਗਿਆ ਜਿਹੜਾ ਵੁਜ਼ੂ ਕਰਨੇ ਆ ਸਾਡਾ ਅਥਰੂਆਂ ਨਾਲ ਹੁੰਦਾ। बहुत चलो जी, आप सबका बहुत बहुत शुक्रिया। आप लोगों ने ਪੰਜਾਬੀ ਚ ਗੱਲ ਕਰੋ। अच्छा सॉरी ਅਸੀਂ ਸਾਰੇ ਤਹਿ ਦਿਲ ਤੋਂ ਬਹੁਤ ਸ਼ੁਕਰਗੁਜ਼ਾਰ ਹਾਂ। ਗੱਲ ਸੁਣੋ, ਫੌਜੀ ਜੀ ਕਾਸ਼ਨ ਸਾਡਾ ਯਾਰ ਪੰਜਾਬੀ ਦਾ ਸ਼ਾਇਰ ਕਰਨਲ ਇਲਿਆਸ, ਉਹ ਆਂਦਾ ਮੈਂ ਇੱਕ ਜੰਗ ਦੇ ਵਿੱਚ ਨਾ ਆਖਿਆ ਵੀ ਮੁੰਡਿਓ ਉਹ ਟਿੱਬਾ ਵੇ ਵਹਿੰਦੇ ਹੋ ਆਹੋ ਤੇ ਫਿਰ ਵਹਿੰਦੇ ਕੀ ਹੋ ਪਏ ਉਹਦਾ ਕਾਸ਼ਨ ਫੌਜ ਚ ਵੀ ਕੋਈ ਗੱਲ ਲੱਗੀ ਜਾਂਦੀ ਇਹਨੇ ਆਖਿਆ ਵੀ ਵਹਿੰਦੇ ਕੀ ਹੋ ਪਏ। ਬਾਜਵਾ ਸਾਹਿਬ ਮੈਂ ਸਾਰੇ ਵੀਰਾਂ ਦਾ ਸਾਰਿਆਂ ਭੈਣਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜਿੰਨਾ ਪਿਆਰ ਤੁਸੀਂ ਦਿੱਤਾ ਜੀ। ਮੇਰਾ ਸਾਨੂੰ ਕਿਧਰੋਂ ਨਹੀਂ ਖੈਰ ਖੈਰ ਜੀ ਕਿਉਂ ਨਹੀਂ